ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 13 ਦਸੰਬਰ 2013 29 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਖਾਸ ਖਬਰ ਸਾਂਝੀ ਕਰਨਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਦੇ ਅਣਮਿੱਥੇ ਸਮੇਂ ਦੇ ਵਰਤ ਨੂੰ ਅੱਜ 31ਵਾਂ ਦਿਨ ਹੈ ਜੀ, ਉਸ ਬਾਰੇ ਹੀ ਅਪਡੇਟ ਦੇਣੀ ਚਾਹਾਂਗਾ। ਪਿਛਲੇ 24 ਘੰਟਿਆਂ ਦੀਆਂ ਖਬਰਾਂ ਮੁਤਾਬਕ, ਕਿਉਂਕਿ ਕੱਲ੍ਹ ਅਸੀਂ ਦੱਸਿਆ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਚਿੱਠੀ ਰਾਹੀਂ ਸੁਨੇਹਾ ਵੀ ਭੇਜਿਆ ਭਾਈ ਗੁਰਬਖਸ਼ ਸਿੰਘ ਹੋਰਾਂ ਨੂੰ ਜੀ, ਔਰ ਉਹਨਾਂ ਨੂੰ ਇਹ ਕਿਹਾ ਕਿ ਉਹ ਵੇਰਵੇ ਭੇਜਣ ਜਿਹੜੇ 6 ਸਿੰਘਾਂ ਦੀ ਉਹ ਰਿਹਾਈ ਚਾਹੁੰਦੇ ਨੇ। ਅੱਡ-ਅੱਡ ਜੇਲ੍ਹਾਂ 'ਚ ਭਾਰਤ ਦੀਆਂ ਵੱਖਰੀਆਂ ਸਟੇਟਾਂ 'ਚੋਂ ਕੈਦ ਨੇ ਜੀ ਲੰਮੇ ਸਮੇਂ ਤੋਂ। ਸੋ ਜਿਹੜੀ ਗੱਲ ਮੇਰੀ 1 to 1 ਵੀ ਹੋਈ ਔਰ ਮੀਡੀਆ 'ਚ ਵੀ ਅੱਜ ਰਿਪੋਰਟ ਹੈ ਕਿ ਇੱਕ ਡੈਲੀਗੇਸ਼ਨ ਭਾਈ ਗੁਰਬਖਸ਼ ਸਿੰਘ ਹੋਰਾਂ ਵੱਲੋਂ ਭੇਜਿਆ ਹੋਇਆ, ਜਿਹਦੇ 'ਚ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰ ਸਿੰਘ ਚਾਹਲ ਐਡਵੋਕੇਟ ਔਰ ਉਹਨਾਂ ਦਾ ਈਵਨ ਆਪਣਾ ਬੇਟਾ ਭਾਈ ਜੁਝਾਰ ਸਿੰਘ ਤੇ 2 ਹੋਰ ਸਿੰਘ ਸ਼ਾਮਲ ਸਨ ਜੀ। ਉਹ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੈਕਟਰੀਏਟ ਦੇ ਵਿੱਚ ਮਿਲੇ ਜੀ ਔਰ ਉਹਨਾਂ ਨੇ ਵੀ ਜਿਹੜਾ ਆਪਣੇ ਤੌਰ ਦੇ ਉੱਤੇ ਜਿਹੜੇ 2-3 ਐਡਵੋਕੇਟ ਨੇ, ਜਿਨ੍ਹਾਂ ਦੇ ਵਿੱਚ ਜਸਵਿੰਦਰ ਸਿੰਘ ਐਡਵੋਕੇਟ ਔਰ 2 ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ, ਉਹਨਾਂ ਨੂੰ ਜੀ ਬੀਬੀ ਕਰਨਜੋਤ ਕੌਰ ਜਿਹੜੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ, ਸ੍ਰੀ ਅੰਮ੍ਰਿਤਸਰ ਤੋਂ ਔਰ ਮਾਸਟਰ ਤਾਰਾ ਸਿੰਘ ਦੀ ਦੋਤੀ ਨੇ, ਉਹਨਾਂ ਨੂੰ ਔਰ ਹੋਰ ਵੀ ਕੁਛ ਜਿਹੜੇ 2-3 ਸੱਜਣ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਕਾਨੂੰਨਦਾਨ ਹੀ ਕਿਹਾ ਗਿਆ ਜੀ। ਸੋ ਲਗਭਗ 3 ਘੰਟੇ ਇਹ ਜਿਹੜੀ ਹੈ ਆਪਸੀ ਗੱਲਬਾਤ ਜਾਂ ਮੀਟਿੰਗ ਚੱਲੀ ਹੈ ਜੀ ਔਰ ਉਹਨਾਂ ਨੇ 6 ਸਿੰਘਾਂ ਦੇ ਵੇਰਵੇ ਉਹਨਾਂ ਨੂੰ ਸਾਰੇ ਦਿੱਤੇ ਨੇ ਕਿ ਕਿਹੜੀ ਜੇਲ੍ਹ 'ਚ ਨੇ, ਕਿੰਨੇ ਦੇਰ ਤੋਂ ਨੇ ਜੀ। ਔਰ ਛਿਕੜੀਆਂ ਖਬਰਾਂ ਇਹ ਨੇ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਇਹਨਾਂ ਕੇਸਾਂ ਦੇ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰਨ ਔਰ ਇਸ ਦੇ ਉੱਤੇ ਕਾਰਵਾਈ ਕੀਤੀ ਜਾਏ। ਸੋ ਇੱਕ ਰਿਪੋਰਟ ਤਾਂ ਇਹ ਹੈ ਜੀ। ਬਾਕੀ ਇਸ ਬਾਰੇ ਹੋਰ ਵੇਰਵੇ ਨਾਲ ਕੀ ਹੈ, ਬੀਬੀ ਕਰਨਜੋਤ ਕੌਰ ਅੱਜ ਟੀਵੀ 84 ਨਿਊਜ਼ ਦੇ ਉੱਤੇ ਆ ਰਹੇ ਨੇ ਜੀ। ਸੋ ਉਹਨਾਂ ਦੇ ਨਾਲ ਜਿਹੜੀ ਵੀ ਗੱਲਬਾਤ ਹੋਏਗੀ ਉਸ ਮੀਟਿੰਗ ਦੇ ਹੋਰ ਵੀ ਵੇਰਵੇ ਸਾਹਮਣੇ ਆਉਣਗੇ। ਦੂਸਰੇ ਪਾਸੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ 'ਚ ਉਹਨਾਂ ਦੀ ਭੁੱਖ ਹੜਤਾਲ ਬਰਾਬਰ ਜਾਰੀ ਹੈ ਜੀ। ਸਿੱਖ ਸੰਗਤਾਂ ਦੀ ਆਵਾਜਾਈ ਜਿਹੜੀ ਹੈ ਉਹ ਕਾਫੀ ਅੱਗੇ ਨਾਲੋਂ ਵਧੀ ਹੈ ਔਰ ਕੋਈ ਵੀ ਸਿੰਘ ਰਿਸਕ ਨਹੀਂ ਲੈਣਾ ਚਾਹੁੰਦੇ। ਜਿਵੇਂ ਕਿ ਪਹਿਲਾਂ ਪੁਲਿਸ ਨੇ ਧਾ ਕੇ ਜਿਹੜਾ ਹੈ ਉਹ ਧਾਵਾ ਬੋਲ ਕੇ ਖਾਲਸਾਈ ਬਾਣੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜੀ। ਸੋ ਹੁਣ ਸਿੰਘ ਪਹਿਰੇ 'ਤੇ ਵੀ ਨੇ। ਪਿਛਲੇ ਦਿਨਾਂ 'ਚ ਅਖੰਡ ਕੀਰਤਨੀ ਜਥਿਆਂ ਵੱਲੋਂ ਅਖੰਡ ਕੀਰਤਨ ਵੀ ਚੱਲਦਾ ਰਿਹਾ ਕਿਉਂਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜਾ ਪੂਰਾ ਸਤਸੰਗ ਵਾਲਾ ਮਾਹੌਲ ਹੈ ਔਰ ਜਿਵੇਂ ਵੀ ਜੋ ਖਬਰਾਂ ਨੇ ਮੀਡੀਆ ਦੀਆਂ ਵੀ ਔਰ ਪਰਸਨਲ ਵੀ, ਭਾਈ ਸਾਹਿਬ ਚੜ੍ਹਦੀ ਕਲਾ 'ਚ ਨੇ ਜੀ। ਸੋ ਦੂਸਰਾ ਪੱਖ ਜਿਹੜਾ ਖ਼ਾਸ ਤੌਰ 'ਤੇ ਸੰਤ ਸਮਾਜ ਨੇ ਸ਼ਰਾਰਤ ਕੀਤੀ ਹੈ ਕਿ ਉਹਨਾਂ ਨੇ ਐਨ ਇਸ ਮੌਕੇ ਦੇ ਉੱਤੇ ਜਦੋਂ ਕੌਮ ਦੀ ਇੱਕ ਸੋਲੀਡੈਰਿਟੀ ਜਾਂ ਇਕਜੁੱਟਤਾ ਜੀ ਭਾਈ ਗੁਰਬਖਸ਼ ਸਿੰਘ ਜੀ ਦੇ ਮੁੱਦੇ ਤੇ ਬਣ ਰਹੀ ਸੀ ਔਰ ਉਸ ਦੇ ਪਿੱਛੇ ਬਣਾਉਣੀ ਹਰ ਇੱਕ ਦੀ ਇਹ ਡਿਊਟੀ ਸੀ ਜੀ, ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਬਿਲਕੁਲ ਖ਼ਤਮ ਕਰਨ ਔਰ ਸਿੱਖ ਰਹਿਤ ਮਰਿਆਦਾ ਦੀਆਂ ਵੀ ਚੂੜਾਂ ਹਿਲਾਉਣ ਦਾ ਜਿਹੜਾ ਏਜੰਡਾ ਸਾਹਮਣੇ ਲਿਆਂਦਾ, ਉਹਨੂੰ ਲੈ ਕੇ ਪੰਥਕ ਹਲਕਿਆਂ ਦੇ ਵਿੱਚ ਬਹੁਤ ਗੁੱਸਾ ਵੀ ਹੈ, ਬੇਚੈਨੀ ਵੀ ਹੈ ਔਰ ਚੰਗੀ ਗੱਲ ਹੈ ਵੀ ਇਸ ਮੁੱਦੇ 'ਤੇ ਈਵਨ ਜਿਹੜੇ ਬਾਦਲ ਦਲ ਦੇ ਵਿੱਚ ਸ਼ਾਮਲ ਪੰਥ ਪ੍ਰਸਤ ਵੀਰ ਭੈਣਾਂ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਕੰਸਰਨ ਜ਼ਾਹਰ ਕੀਤਾ ਜੀ ਔਰ ਇਸ ਸੰਬੰਧੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜਿਹੜੇ ਕਿ ਕੱਲ੍ਹ ਟੀਵੀ 84 ਨਿਊਜ਼ 'ਤੇ ਆਏ ਸੀ ਔਰ ਉਹਨਾਂ ਦਾ ਜਿਹੜਾ ਇੰਟਰਵਿਊ ਉਹਨਾਂ ਨੇ ਦਿੱਤਾ ਹੈ ਉਹ ਅਪਲੋਡ ਵੀ ਹੋ ਚੁੱਕਾ ਹੈ YouTube ਦੇ ਉੱਤੇ ਜੀ। ਉਹਦੇ 'ਚ ਉਹਨਾਂ ਨੇ ਬੜਾ ਖੁੱਲ੍ਹ ਕੇ ਇਹ ਸਾਰੇ ਪਾਰਟ ਨੂੰ ਦੱਸਿਆ ਕਿ ਕਿਵੇਂ ਇਹ ਸਾਜ਼ਿਸ਼ ਹੈ, ਇਹਦੀ ਟਾਈਮਿੰਗ ਖਾਸ ਤੌਰ 'ਤੇ ਉਦੋਂ ਜਦੋਂ ਕਿ ਪੂਰੀ
ਮੋਮੈਂਟਮ ਬਣ ਰਹੀ ਸੀ ਔਰ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਕੇਸ 'ਚ ਉਹਨਾਂ ਵੱਲੋਂ ਰੱਖੀਆਂ ਮੰਗਾਂ ਕਿ ਸਿੰਘਾਂ ਦੀ ਰਿਹਾਈ ਕਰੋ ਜੀ ਇਸ ਦੇ ਉੱਤੇ ਹੀ ਫੋਕਸ ਹੋਣਾ ਚਾਹੀਦਾ ਸੀ। ਔਰ ਦੂਸਰਾ ਉਹਨਾਂ ਨੇ ਵੇਰਵੇ ਨਾਲ ਵੀ ਦੱਸਿਆ ਵੀ ਕਿਵੇਂ 15 ਸਾਲ ਤੋਂ ਜ਼ਿਆਦਾ ਸਮੇਂ ਦੇ ਐਫਰਟ ਦੇ ਨਾਲ 1930 ਤੋਂ ਸ਼ੁਰੂ ਹੋ ਕੇ 1945 ਤੱਕ ਪਹੁੰਚਦੇ ਆ ਰਹਿਤ ਮਰਿਆਦਾ ਜਿਹੜੀ ਆ ਉਹ ਫਾਈਨਲ ਸ਼ੇਪ 'ਚ ਆਈ। ਹਾਲਾਂਕਿ ਮਰਿਆਦਾ ਤਾਂ ਗੁਰੂ ਕਾਲ ਤੋਂ ਹੀ ਹੈ, ਜੋ ਗੁਰੂ ਸਾਹਿਬ ਨੇ ਉਪਦੇਸ਼ ਆਦੇਸ਼ ਦਿੱਤੇ ਉਹੀ ਔਰ ਸਮੇਂ ਦੇ ਨਾਲ ਇਤਿਹਾਸਕ ਔਰ ਰਵਾਇਤਾਂ ਇਹ ਸਾਰਾ ਮਿਲ ਕੇ, ਪਰ ਇਹ ਜਿਹੜਾ ਫਾਈਨਲ ਸਿੱਖ ਰਹਿਤ ਮਰਿਆਦਾ ਦਾ ਡਾਕੂਮੈਂਟ ਹੈ, ਇਹ ਲਗਭਗ 15 ਸਾਲ ਦੀ ਡੈਲੀਬਰੇਸ਼ਨ ਤੋਂ ਬਾਅਦ ਇੱਕ ਪੜਤ ਦੂਜੀ ਪੜਤ ਇਹ ਜਿਹੜਾ ਪੰਥ ਨੇ ਮਨਜ਼ੂਰ ਕੀਤਾ ਸੀ। ਸੋ ਉਹਨਾਂ ਨੇ ਬੇਸ਼ੱਕ ਉਹ ਬਾਦਲ ਅਕਾਲੀ ਦਲ ਦਾ ਹਿੱਸਾ ਨੇ, ਇਸ ਗੱਲ ਦਾ ਵੀ ਜਿਹੜਾ ਉਹਨਾਂ ਨੂੰ ਡਰ ਰਹਿੰਦਾ ਜਿਹੜੇ ਬਾਦਲ ਦਲ ਵਾਲੇ ਨੇ ਕਿ ਕੋਈ ਗੱਲ ਖੱਬੇ ਸੱਜੇ ਨਾ ਹੋਏ, ਪਰ ਉਹਨਾਂ ਨੇ ਬੜੀ ਮਜ਼ਬੂਤੀ ਨਾਲ ਇਸ ਸੰਤ ਸਮਾਜ ਦੀ ਸ਼ਰਾਰਤ ਨੂੰ ਨਕਾਰਿਆ ਔਰ ਇਹਨਾਂ ਹੀ ਵਿਸ਼ਿਆਂ ਤੇ ਅਸੀਂ ਆਸ ਕਰਦੇ ਹਾਂ ਕਿ ਬੀਬੀ ਕਿਰਨਜੋਤ ਕੌਰ ਵੀ ਉਹਨਾਂ ਦਾ ਹਮੇਸ਼ਾ ਮਜ਼ਬੂਤ ਸਟੈਂਡ ਰਹੇ। ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੋਏ, ਸਿੱਖ ਰਹਿਤ ਮਰਿਆਦਾ ਦਾ ਮੁੱਦਾ ਹੋਏ, ਸੋ ਉਹ ਵੀ ਜਿਹੜੀ ਆ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ। ਸੋ ਇਹ ਤਾਂ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਕੇਸ ਨਾਲ ਰਿਲੇਟਡ ਡਿਵੈਲਪਮੈਂਟਸ ਨੇ। ਦੂਸਰਾ, ਨਰਿੰਦਰ ਮੋਦੀ ਦੀ 21 ਦਸੰਬਰ ਨੂੰ ਜਗਰਾਵਾਂ ਦੇ ਵਿੱਚ ਰੈਲੀ ਕਰਵਾਉਣ ਦੇ ਲਈ ਪੰਜਾਬ ਸਰਕਾਰ ਪੱਬਾਂ ਪਾਰ ਹੋਈ ਹੈ ਔਰ ਇਵੇਂ ਲੱਗਦਾ ਹੈ ਵੀ ਪੰਜਾਬ 'ਚ ਜਾਂ ਪੰਜਾਬ ਦੀ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਰਹਿ ਗਿਆ। ਅੱਗੇ 2 ਹਫ਼ਤੇ ਆਲਮੋਸਟ ਕੌਡੀ ਕਰਵਾਉਂਦੇ ਰਹੇ ਬਠਿੰਡੇ 'ਚ ਔਰ ਜਦੋਂ ਵੀ ਕੋਈ ਹੋਰ ਗੱਲ ਦੇ ਲਈ ਈਵਨ ਜਿਵੇਂ ਅਜੀਤ ਦੇ ਪੱਤਰਕਾਰ ਨੇ ਕਿਹਾ ਸੀ ਕਿ ਜਦੋਂ ਬੰਦ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਜਿਹੜੀ ਉਹਨਾਂ ਨੇ ਸੁਖਬੀਰ ਬਾਦਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਜੀ ਕਿ ਮੈਂ ਬਿਜ਼ੀ ਹਾਂ ਇੱਥੇ ਕਬੱਡੀ ਦੇ ਵਿੱਚ, ਬਾਅਦ 'ਚ ਗੱਲ ਕਰਦੇ ਔਰ ਹੁਣ ਜਦੋਂ ਅਸੀਂ ਅਖਬਾਰਾਂ ਚੁੱਕਦੇ ਹਾਂ ਤੇ ਉਹੀ ਲਾਈਨ ਹੈ ਕਿ ਜੀ ਮੋਦੀ ਦੀ ਰੈਲੀ ਇੰਨੇ ਲੋਕ ਇਕੱਠੇ ਹੋਣਗੇ। ਉਹਨੂੰ ਪੁੱਛਿਆ ਕਿੰਨੇ ਹੋਣਗੇ, ਕਹਿੰਦਾ ਜੀ ਸਾਰਾ ਪੰਜਾਬ ਹੀ ਇੱਥੇ ਆ ਜਾਏਗਾ। ਉਹਨੇ ਕਿਹਾ ਫਿਰ ਵੀ ਕਿੰਨੇ ਕੁ ਹੋਣਗੇ ਜੀ? ਲੱਖਾਂ ਲੋਕ ਆਣਗੇ, ਤੁਸੀਂ ਦੇਖੋਗੇ ਇੱਦਾਂ ਦੀ ਰੈਲੀ ਕਦੇ ਨਹੀਂ ਹੋਈ ਹਿੰਦੁਸਤਾਨ 'ਚ, ਇੰਨਾ ਇਕੱਠ ਹੋਏਗਾ। ਸੋ ਜ਼ਾਹਰ ਹੈ ਕਿ ਹੁਣ ਤਾਂ 21 ਤਰੀਕ ਤੱਕ ਦੇ ਵਿਚਕਾਰ ਜਿੰਨੇ ਦਿਨ ਨੇ ਹੁਣ ਸਾਰੀ ਪੰਜਾਬ ਸਰਕਾਰ, ਉਹਨਾਂ ਦਾ ਅਮਲਾ ਫੈਲਾ, ਉਹਨਾਂ ਦੇ ਮੁਲਾਜ਼ਮ ਔਰ ਉਹਨਾਂ ਦੇ ਦਬਾਅ ਥੱਲੇ ਪੁਲਿਸ ਦੇ ਪ੍ਰਾਈਵੇਟ ਲੋਕ ਇਸੇ ਕੰਮ ਦੇ ਉੱਤੇ ਲੱਗੇ ਹੋਣਗੇ ਔਰ ਕਿਸ ਬੰਦੇ ਦੀ ਇਹ ਰੈਲੀ ਕਰ ਰਹੇ ਨੇ, ਕਿਹਨੂੰ ਲਿਆ ਕੇ ਸਿਰ ਤੇ ਬਿਠਾ ਰਹੇ ਨੇ ਜਾਂ ਨਵਾਜ ਰਹੇ ਨੇ, ਉਹ ਬੰਦਾ ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਘਾਣ ਕੀਤਾ, ਉਹਨਾਂ ਦੇ ਖੂਨ ਨਾਲ ਉਹਦੇ ਹੱਥ ਰੰਗੇ ਹੋਏ ਨੇ ਔਰ ਦਰਜਨਾਂ ਜਿਹੜੀਆਂ ਇਹ ਘਟਨਾਵਾਂ ਪਿਛਲੇ ਪੀਰੀਅਡ 'ਚ ਹੋਈਆਂ ਨੇ ਸਿੱਖ ਕਿਸਾਨਾਂ ਦੇ ਨਾਲ, ਜਿਨ੍ਹਾਂ ਉਹਨਾਂ ਦੇ ਖਿਲਾਫ ਵਾਇਲੈਂਸ ਹੋ ਰਹੀ ਹੈ ਔਰ 5000 ਤੋਂ ਜ਼ਿਆਦਾ ਸਿੱਖ ਕਿਸਾਨ ਜਿਹੜੇ ਨੇ ਜਿਨ੍ਹਾਂ ਦੇ ਕੇਸ ਜਿੱਤੇ ਹੋਏ ਵੀ ਗੁਜਰਾਤ ਹਾਈ ਕੋਰਟ ਦੇ ਵਿੱਚ, ਉਹਨਾਂ ਦੀ ਅਪੀਲ ਸੁਪਰੀਮ ਕੋਰਟ 'ਚ ਤੇ ਉਹਨਾਂ ਦੇ ਉੱਤੇ ਜਿਹੜੇ ਹੈ ਅਜੇ ਵੀ ਲਗਾਤਾਰ ਬੀਜੇਪੀ ਵੱਲੋਂ ਉੱਥੋਂ ਦੇ ਜਿਹੜੇ ਲੋਕਲ ਗੁੰਡੇ ਨੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਉੱਥੋਂ ਭਜਾਉਣਾ ਚਾਹੁੰਦੇ ਨੇ। ਸੋ ਇਹ ਇੱਕ ਇਤਿਹਾਸ ਦਾ ਕਾਲਾ ਜਿਹੜਾ ਮੈਂ ਸਮਝਦਾ ਵੀ ਵੱਡਾ ਚੈਪਟਰ ਹੋਏਗਾ, ਇਹ ਕਲੰਕ ਸਿੱਖਾਂ ਦੇ ਮੱਥੇ ਤੇ ਲੱਗੇਗਾ ਕਿਉਂਕਿ ਅਕਾਲੀ ਦਲ, ਸਾਨੂੰ ਪਤਾ ਹੈ ਬਾਦਲ ਕੌਣ ਹੈ, ਕੀ ਕਰ ਰਹੇ, ਵੱਡਾ ਹੋਏ ਛੋਟਾ ਹੋਏ, ਪਰ ਜਦੋਂ ਤੁਸੀਂ ਇਤਿਹਾਸ ਦੇ ਵਿੱਚ ਜਵਾਬਦੇਹ ਹੋਵੋਗੇ, ਜਿਵੇਂ ਜਦੋਂ ਹਿਟਲਰ ਨੇ ਜ਼ੁਲਮ ਸ਼ੁਰੂ ਕੀਤੇ ਤਾਂ ਕਿਤੇ ਨਾ ਕਿਤੇ ਪੋਪ ਜਿਹੜਾ ਉਹ ਕੋਈ ਯਹੂਦੀਆਂ ਦੇ ਹੱਕ 'ਚ ਤਾਂ ਨਹੀਂ ਸੀ, ਸੋ ਉਹ ਉਹਨਾਂ ਦੇ ਹੱਕ 'ਚ ਹੀ ਭੁਗਤਦੇ ਰਹੇ। ਸੋ ਇਹ ਕਲੰਕ ਲੱਗਾ ਈਵਨ ਵੈਟੀਕਨ ਦੇ ਉੱਤੇ ਵੀ ਕਿ ਵੀ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਜਦੋਂ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ ਵਰਲਡ ਵਾਰ ਦੇ ਦੌਰਾਨ ਵੀ, ਉਸ ਤੋਂ ਪਹਿਲਾਂ ਵੀ ਉਹ ਨਾਜ਼ੀਆਂ ਦਾ ਸਾਥੀ ਸੀ ਔਰ ਇਸ ਦੇ ਲਈ ਅੱਜ ਤੱਕ ਬਾਅਦ ਭਾਵੇਂ ਉਹਨਾਂ ਨੇ ਮਾਫੀ ਵੀ ਮੰਗੀ, ਉਹਨੂੰ ਜੈਨੋਸਾਈਡ ਵੀ ਕਿਹਾ। ਸੋ ਮੈਂ ਸਮਝਦਾ ਵੀ ਉਹ ਜਿਹੀ ਕਲੰਕ ਸਾਡੇ ਮੱਥੇ ਤੇ ਵੀ ਲੱਗੇਗਾ ਕਿ ਇਹ ਜਿਹੜਾ ਕਾਤਲ ਹੈ ਨਰਿੰਦਰ ਮੋਦੀ, ਮਰਡਰ ਹਿਟਲਰ ਇਨ ਦਾ ਮੇਕਿੰਗ, ਇਹਨੂੰ ਈਵਨ ਦੂਸਰੇ ਹਿੰਦੂ ਜਿਵੇਂ ਨਤੀਸ਼ ਕੁਮਾਰ ਬਿਹਾਰ ਦੇ ਵਿੱਚ ਜਾਂ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਜਾਂ ਈਵਨ ਉੜੀਸਾ ਦੇ ਵਿੱਚ ਪਟਨਾਇਕ, ਉਹ ਵੀ ਸ਼ਨ ਕਰ ਰਹੇ ਨੇ, ਪਰ ਇਹਨੇ ਲਿਆ ਕੇ ਜਿਹੜਾ ਅਸੀਂ ਖੁਦ ਉਸ ਇੱਕ ਘੱਟ ਗਿਣਤੀ 'ਚ ਸ਼ੁਮਾਰ ਹੈ ਜਿਹਦੇ ਉੱਤੇ ਜ਼ੁਲਮ ਹੋਏ ਨੇ, ਜਿਹੜੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਦਾ ਸ਼ਿਕਾਰ ਹੋਈ ਹੈ, ਪਰ ਇਹਦੇ ਬਾਵਜੂਦ ਇਸ ਬੰਦੇ ਨੂੰ, ਇਸ ਕਾਤਲ ਨੂੰ ਲਿਆਣਾ, ਇਹਦੇ ਨਾਲ ਹੱਥ ਮਿਲਾਣਾ, ਇਹਨੂੰ ਹੋਪ ਦੱਸਣਾ ਕਿ ਜੀ ਇਹੀ ਹਿੰਦੁਸਤਾਨ ਦੀ ਹੋਪ ਹੈ, ਇਹ ਇੱਕ ਬੜਾ ਸ਼ਰਮਨਾਕ ਕਾਰ ਹੈ। ਔਰ ਜਿੱਥੇ ਅਸੀਂ ਲੋਕਤੰਤਰੀ ਔਰ ਦੂਸਰੇ ਸਿਸਟਮਸ ਦੀ ਗੱਲ ਕਰਦੇ ਹਾਂ, ਜੇ ਪੰਜਾਬ ਸਰਕਾਰ ਨੇ ਇੱਧਰ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਲੋਕਤੰਤਰੀ ਹੱਕ ਨੂੰ ਕੁਚਲਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ, ਫਿਰ ਬਾਅਦ 157 ਵਾਪਸ ਲੈ ਕੇ ਰਿਲੀਜ਼ ਵੀ ਕੀਤਾ। ਸੋ ਜਿਹੜੀਆਂ ਮੀਡੀਆ ਰਿਪੋਰਟਸ ਨੇ ਉਹਨਾਂ ਦੇ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ
ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਨੇ, ਉਹਨਾਂ ਨੇ ਜਗਰਾਵਾਂ ਦੇ ਵਿੱਚ ਮੋਦੀ ਦੀ ਰੈਲੀ ਦੇ ਬਰਾਬਰ ਜਿਹੜੀ ਹੈ ਰੈਲੀ ਕਰਨ ਦੇ ਲਈ ਪਰਮਿਟ ਅਪਲਾਈ ਕੀਤਾ ਹੋਇਆ ਸੀ, ਔਰ ਉਹਨਾਂ ਨੂੰ ਡਿਨਾਈ ਕਰ ਦਿੱਤਾ ਗਿਆ, ਨਾ ਕਰ ਦਿੱਤੀ ਗਈ ਹੈ। ਔਰ ਹਾਲਾਂਕਿ ਜਿਹੜਾ ਸੁਖਬੀਰ ਬਾਦਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਿਹਾ ਜੀ ਨਹੀਂ ਅਸੀਂ ਕਿਸੇ ਨੂੰ ਨਹੀਂ ਰੋਕਾਂਗੇ, ਪਰ ਅਸੀਂ ਕਾਨੂੰਨ ਵਿਵਸਥਾ ਦੀ ਹਾਲਤ ਵਿਗੜਨ ਵੀ ਨਹੀਂ ਦੇਵਾਂਗੇ। ਸੋ ਜ਼ਾਹਿਰ ਹੈ ਕਿ ਡਿਨਾਈ ਜਿਹੜਾ ਕਾਨੂੰਨ ਵਿਵਸਥਾ ਦੇ ਨਾਂ ਥੱਲੇ ਹੀ ਨਾ ਕਰਨ ਦੀ ਲਾਈਨ ਹੈ। ਸੋ ਇਸ ਮੁੱਦੇ ਦੇ ਉੱਤੇ ਵੀ, ਕਿਉਂਕਿ ਇਹ ਬੜਾ ਅਹਿਮ ਮੁੱਦਾ ਹੈ, ਨਰਿੰਦਰ ਮੋਦੀ ਦੀ ਆਮਦ ਪੰਜਾਬ ਦੇ ਵਿੱਚ ਔਰ ਕਰੋੜਾਂ ਰੁਪਏ ਖਰਚ ਕੇ ਜਿਹੜੇ ਕਿ ਟੈਕਸ ਪੇਅਰ ਮਨੀ ਹੈ ਉਸ ਕਾਤਲ ਨੂੰ, ਹਿਟਲਰ ਨੂੰ ਨਵਾਜਣਾ, ਤੇ ਜੇ ਉਹਦਾ ਵਿਰੋਧ ਲੋਕਤੰਤਰੀ ਤਰੀਕੇ ਦੇ ਨਾਲ ਕਰਨ ਦੇ ਲਈ ਪਰਮਿਟ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹਨੂੰ ਵੀ ਡਿਨਾਈ ਕਰਨਾ। ਇਹਨਾਂ ਵਿਸ਼ਿਆਂ ਦੇ ਉੱਤੇ ਵੀ ਗੱਲਬਾਤ ਲਈ ਅੱਜ ਸਾਡੇ TV 84 ਨਿਊਜ਼ ਦੇ ਦੂਸਰੇ ਗੈਸਟ ਕਰਨਜੋਤ ਕੌਰ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ, ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਔਰ ਉਹਨਾਂ ਦੇ 3 ਭਰਾ ਇਹ ਸਾਡੀ ਸਟਰਗਲ ਦੇ ਵਿੱਚ ਖਾਲਿਸਤਾਨ ਦੇ ਵਿੱਚ ਸ਼ਹੀਦ ਹੋਏ ਨੇ। ਔਰ ਇੱਕ ਅਣਖੀ ਸਿੰਘ ਨੇ 1999 'ਚ ਮੈਂਬਰ ਪਾਰਲੀਮੈਂਟ ਬਣੇ ਸਨ ਫਿਰੋਜ਼ਪੁਰ ਤੋਂ, ਇਹਨਾਂ ਦਾ ਪਿੰਡ ਵੀ ਫਿਰੋਜ਼ਪੁਰ ਜ਼ਿਲ੍ਹੇ 'ਚ ਹੈ। ਔਰ ਇਹਨਾਂ ਨੇ ਕਿਉਂਕਿ ਇਹ ਕਿਰਪਾਨ ਆਪਣੇ ਕੋਲ ਰੱਖਦੇ ਨੇ 3 ਫੁੱਟੀ, ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਜੀ ਤੁਸੀਂ ਇਹ ਕਿਰਪਾਨ ਲੈ ਕੇ ਨਹੀਂ ਜਾ ਸਕਦੇ। ਉਹਨਾਂ ਨੇ ਕਿਹਾ ਜੀ ਜੇ ਮੈਂ ਕਿਰਪਾਨ ਨਹੀਂ ਲਿਜਾ ਸਕਦਾ ਤੇ ਮੈਂ ਫਿਰ ਇਸ ਪਾਰਲੀਮੈਂਟ 'ਚ ਵੀ ਨਹੀਂ ਆਵਾਂਗਾ। ਔਰ ਉਹਨਾਂ ਨੇ ਜਿਹੜੀ ਆਪਣੇ ਅਹੁਦੇ ਦਾ ਹਲਫ ਨਹੀਂ ਸੀ ਲਿਆ, ਔਰ ਉਹਨਾਂ ਤੋਂ ਹੀ ਜਿਹੜਾ ਉਹਨਾਂ ਦੇ ਸਟੈਂਡ ਲੈਣ ਕਰਕੇ ਫਿਰ ਸਰ ਸਿਮਰਨਜੀਤ ਸਿੰਘ ਮਾਨ ਔਰ ਦੂਸਰੇ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਵੀ ਪਾਰਲੀਮੈਂਟ ਦੇ ਵਿੱਚ ਸਹੁੰ ਨਹੀਂ ਸੀ ਚੁੱਕੀ। ਸੋ ਇਹ ਪੰਜਾਬ ਦੇ ਵਿੱਚ ਇੱਕ ਪਾਸੇ ਇਹ ਅਣਖੀ ਯੋਧੇ ਨੇ ਜੀ, ਜਿਨ੍ਹਾਂ ਦੇ ਵਿੱਚ ਜੇ ਹੁਣ ਧਿਆਨ ਸਿੰਘ ਮੰਡ ਦੇ 3 ਭਰਾ ਸ਼ਹੀਦ ਹੋਏ ਨੇ, ਕਿੰਨੇ ਅਸੀਂ ਜਿਹੜੇ ਕਿ ਆਪਣੇ ਆਪ ਨੂੰ ਸਾਰੇ ਹੀ ਪੰਥਕ ਕਹਿੰਦੇ ਆ, ਇੱਥੋਂ ਦੀ ਆਰਾਮਪ੍ਰਸਤ ਜ਼ਿੰਦਗੀ 'ਚ ਰਹਿੰਦੇ ਆ, ਔਰ 2 ਲੱਖ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਹੋਣਗੇ ਸਿੱਖ ਜਿਨ੍ਹਾਂ ਨੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਂ ਦੇ ਉੱਤੇ ਅਸਾਈਲਮ ਲਈ ਹੈ, ਉਹਨਾਂ ਦੇ ਟੱਬਰਾਂ ਦੇ ਟੱਬਰ ਆਏ ਹੋਏ ਨੇ। ਤੇ ਇਹ ਉਹ ਨੇ ਜਿਹੜੇ ਪੰਜਾਬ ਦੇ ਵਿੱਚ ਇਹਦੇ ਬਾਵਜੂਦ ਕਿ ਉਹਨਾਂ ਦੇ ਟੱਬਰਾਂ ਦੇ ਜਿਹੜੇ 3-3 ਜੀ, 3 ਭਰਾ ਥੋੜੇ ਨਹੀਂ ਹੁੰਦੇ, ਜਦੋਂ ਹੁਣ 4 ਭਰਾ ਜਿਸ ਘਰ 'ਚ ਨੇ ਤਾਂ 3 ਮਾਰੇ ਜਾਣ, ਉਹ ਕਿਉਂ ਜੀ ਮਾਂ ਹੋਏਗੀ, ਕਿਉਂ ਜਿਹਾ ਬਾਪ ਜਿਗਰੇ ਵਾਲਾ ਹੋਏਗਾ। ਔਰ ਉਹਦੀ ਮਾਤਾ ਨੇ ਵੀ ਜਦੋਂ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਸੀ ਉਹਨਾਂ ਨੂੰ ਫਟਕਾਰ ਪਾਈ ਸੀ, ਉਹਨਾਂ ਨੂੰ ਕਿਹਾ ਜੀ ਕੋਈ ਫਿਕਰ ਨਾ ਕਰੋ, ਇਹ ਗੁਰੂ ਦੇ ਸੀ, ਗੁਰੂ ਦੇ ਹਵਾਲੇ ਹੋ ਗਏ, ਪਰ ਤੁਹਾਡਾ ਕੱਖ ਨਹੀਂ ਰਹਿਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਅਸੀਂ ਘੱਟੋ ਘੱਟ ਇਹਨਾਂ ਯੋਧਿਆਂ ਤੋਂ ਜਿਹੜੇ ਪੰਜਾਬ ਦੇ ਵਿੱਚ ਇਸ ਸਾਰੇ ਜ਼ੁਲਮ ਦੇ ਖਿਲਾਫ ਖੜੇ ਨੇ, ਘੱਟੋ ਘੱਟ ਉਹਨਾਂ ਦੇ ਲਈ ਅਰਦਾਸ ਕਰੀਏ, ਉਹਨਾਂ ਨੂੰ ਸਮਰਥਨ ਦੇਈਏ ਬਣਦਾ। ਔਰ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਖਾਸ ਤੌਰ 'ਤੇ ਜਦੋਂ ਵੀ ਚੈਲੰਜ ਕੀਤਾ ਜਾਂਦਾ ਸਿਸਟਮ ਨੂੰ, ਉਸ ਦੇ ਲਈ ਵੱਧ ਤੋਂ ਵੱਧ ਹਮਾਇਤ, ਬੇਸ਼ੱਕ ਉਹ ਆਰਥਿਕ ਹਮਾਇਤ ਹੈ ਜੀ, ਭਾਵਕ ਹੈ, ਔਰ ਉਹਨਾਂ ਤੱਕ ਪਹੁੰਚ ਕਰਕੇ ਵੀ ਜਿਹੜਾ ਹੈ ਉਹਨਾਂ ਪਰਿਵਾਰਾਂ ਦੀ ਸਾਂਭ ਸੰਭਾਲ ਹੈ ਜਿਨ੍ਹਾਂ ਦੇ ਡੁੱਲੇ ਖੂਨ ਦੀ ਬਦੌਲਤ ਅੱਜ ਅਸੀਂ ਜਿਹੜਾ ਬਾਹਰ ਵੀ ਇੱਜ਼ਤ ਦੇ ਨਾਲ ਰਹਿ ਸਕੇ ਹਾਂ, ਅਸੀਂ ਉਹਨਾਂ ਦੀ ਸਾਰ ਵੀ ਲਈਏ। ਸੋ ਅੱਜ ਦੇ ਇਹੀ 2 ਅਹਿਮ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁੰਦੇ ਨੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।